ਝੋਲੀਆਂ ਭਰ ਕੇ ਲੈ ਕੇ ਜਾਵਾਂਗੇ ਔਰ खूब ਵੰਡਾਂਗੇ ਅਸੀਂ ਉੱਥੇ ਜਾ ਕੇ ਦੱਸਾਂਗੇ ਸਾਨੂੰ ਬਹੁਤ ਨਿੱਘਾ ਪਿਆਰ ਮਿਲਿਆ। ਹਾਂਜੀ ਅਸੀਂ ਪਹਿਲੀ ਵਾਰ ਹੀ ਆਏ ਹਾਂ ਜੀ। ਪਹਿਲੀ ਵਾਰ ਆਏ ਤੇ ਹੁਣ ਇਹ ਦੱਸੋ ਜਾਣ ਨੂੰ ਜੀ ਕਰਦਾ? ਨਹੀਂ ਜੀ ਬਿਲਕੁਲ ਜਾਣ ਨੂੰ ਦਿਲ ਨਹੀਂ ਕਰਦਾ ਜੀ। ਸਾਨੂੰ ਐਂ ਲੱਗਦਾ ਵੀ ਅਸੀਂ ਕਿਸਮਤ ਵਾਲੇ ਆ, ਗੁਰੂ ਘਰ ਦਰਸ਼ਨ ਹੋਏ ਆ ਜੀ। ਇੱਥੋਂ ਦੇ ਲੋਕ ਵਧੀਆ ਨੇ ਤੇ ਨਵੀਂ ਜਗ੍ਹਾ ਤੇ ਆ। ਉਹ ਭਗਤ ਵੱਲੋਂ ਉਪਰਾਲੇ ਪ੍ਰਬੰਧ ਨੇ ਜਿਹੜੇ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਸਾਡੇ ਸਰੋਤਿਆਂ ਨੂੰ ਕੀ ਕਹੋਗੇ? ਉਹਦਾ ਅਮੇਜ਼ਿੰਗ ਹੈ ਜੀ, ਉਹ ਨਾ ਮੰਨਣਯੋਗ ਹੈਗੀ ਹੈ। ਅੱਜ ਤੱਕ ਅਸੀਂ ਇਹੋ ਜਿਹਾ ਜੋ ਮਹਿਮਾਨਵਾਜੀ ਅੱਜ ਤੱਕ ਕਿਤੇ ਨਹੀਂ ਦੇਖੀ ਜੋ ਸਾਨੂੰ ਪਾਕਿਸਤਾਨ ਦੇ ਵਿੱਚ ਆ ਕੇ ਮਿਲੀ ਹੈ ਜੀ। ਪੰਜਾਬੀ ਰੇਡੀਓ USA ਦੇ ਸਭ ਸਤਿਕਾਰਯੋਗ ਸਰੋਤਿਆਂ ਦਾ ਔਰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਰਾਹੀਂ ਸਾਨੂੰ ਦੇਖਣ ਵਾਲੇ ਸਭ ਦਰਸ਼ਕਾਂ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਸ੍ਰੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ 'ਚ, ਜਿੱਥੇ ਇਸ ਵੇਲੇ ਦਿਨ ਢਲ ਰਿਹਾ ਹੈ, ਰਾਤ ਸ਼ੁਰੂ ਹੋ ਰਹੀ ਹੈ। ਲੇਕਿਨ ਆਨੰਦ ਨਜ਼ਾਰੇ ਨੇ ਜਿਹੜੇ ਜਿਸ ਤਰ੍ਹਾਂ ਗੁਰੂ ਘਰ ਦੀ ਇਸ ਬਿਲਡਿੰਗ ਨੂੰ ਔਰ ਬਾਕੀ ਸਾਰੇ ਏਰੀਆਜ਼ ਨੂੰ ਲਾਈਟਾਂ ਨਾਲ ਕੁਮਕੁਮਿਆਂ ਨਾਲ ਲੋ ਨਾਲ ਸਜਾਇਆ ਗਿਆ, ਇੰਜ ਹੀ ਜਾਤਾ ਕਿ ਜਿੱਦਾਂ ਰਾਤ ਨੂੰ ਵੀ ਦਿਨ ਦਾ ਸਮਾਂ ਹੈ। ਸੋ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ 'ਚੋਂ ਕੁਝ ਜੀ ਨੇ ਜਿਹੜੇ ਉਹ ਮੇਰੇ ਨਾਲ ਹੈ ਨੇ। ਉੱਦਾਂ ਦੀ ਮੁਲਾਕਾਤ ਲਾਹੌਰ ਵੀ ਹੋਈ ਸੀਗੀ, ਪਰ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਦੇ ਸੁਪਨੇ ਹੁਣ ਜਦੋਂ ਬਾਬੇ ਦੀ ਇਸ ਧਰਤੀ ਹੈ ਜਨਮ ਸਥਾਨ ਤੇ ਪਹੁੰਚ ਕੇ ਪੂਰੇ ਹੋਏ ਨੇ ਤੇ ਅੰਦਰੋਂ ਸ਼ਬਦ ਕਿਹੜਾ ਰੂਪ ਧਾਰ ਕੇ ਬਾਹਰ ਆਏ ਨੇ। ਸੋ ਆਓ ਉਹਨਾਂ ਨਾਲ ਗੱਲਬਾਤ ਕਰਨੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਣਾ? ਮਨਵੀਰ ਸਿੰਘ ਸਿਡਨੀ ਤੋਂ। ਤੇ ਪਹਿਲਾਂ ਵੀ ਆਇਆ ਹੋਇਆ ਮਨਵੀਰ ਭਾਈ? ਨਹੀਂ ਜੀ, ਪਹਿਲੀ ਵਾਰ ਦਰਸ਼ਨ ਕਰਨ ਨੂੰ ਮੌਕਾ ਮਿਲਿਆ। ਤੇ ਆ ਕੇ ਹੁਣ ਕੀ ਨਿੱਘ ਪਿਆਰ ਮਹਿਸੂਸ ਕਰ ਰਹੇ ਜੇ ਜਾਂ ਇਸ ਪਵਿੱਤਰ ਸਥਾਨ ਦੇ ਉੱਤੇ ਮੌਜੂਦ ਹੋ ਤੁਹਾਡੇ ਅੰਦਰ ਕੀ ਆਵਾਜ਼ਾਂ ਨੇ ਜਿਹੜੀਆਂ ਬਾਹਰ ਆ ਰਹੀਆਂ? ਸਾਨੂੰ ਬੜੀ ਮਿਲ ਕੇ ਖੁਸ਼ੀ ਹੋ ਰਹੀ ਹੈ ਨਾਨਕ ਬਰਥਡੇ ਦੇ ਆ ਕੇ। ਸਾਰੀ ਪਾਕਿਸਤਾਨ ਦੀ ਪੰਜਾਬੀ ਕਮਿਊਨਿਟੀ ਨੂੰ ਅਸੀਂ ਬੜਾ ਧੰਨਵਾਦ ਕਰਦੇ ਹਾਂ ਔਰ ਬੜਾ ਅੱਗੇ ਤੋਂ ਮਿਲਣ ਦਾ ਵਿਚਾਰ ਕਰਦੇ ਹਾਂ। ਇਹ ਫੈਸਲਾ ਜਿਹੜਾ ਇਹ ਲੇਟ ਕਿਉਂ ਕੀਤਾ? ਆਉਣ ਦਾ ਚਾਹ ਤੇ ਬੜੇ ਪੁਰਾਣੇ ਹੋਣੇ ਅੰਦਰ, ਪਰ ਜਦੋਂ ਬਾਬਾ ਜੀ ਬੁਲਾਉਂਦੇ ਨੇ ਉਦੋਂ ਹੀ ਹੁਕਮ ਹੋਏਗਾ ਤਾਂ ਹੀ ਆ ਸਕਦੇ ਹਾਂ, ਉਸ ਤੋਂ ਪਹਿਲਾਂ ਨਹੀਂ ਆ ਸਕਦੇ ਸੀ। ਚਲੋ ਅਸੀਂ ਦੁਆ ਅਰਦਾਸ ਕਰਨੇ ਹੈ ਕਿ ਤੁਸੀਂ ਜਦੋਂ ਵਾਪਸ ਜਾਓ ਤੇ ਬਾਬੇ ਦੀਆਂ ਇੱਥੋਂ ਦੀ ਇਸ ਧਰਤੀ ਦੀਆਂ ਇਹਨਾਂ ਗੁਰੂ ਘਰਾਂ ਦੀਆਂ ਇਸ ਮੁਲਕ ਦੀਆਂ ਸੋਹਣੀਆਂ ਯਾਦਾਂ ਝੋਲੀ ਭਰ ਕੇ ਲੈ ਕੇ ਜਾਓ ਔਰ ਉੱਥੇ ਜਾ ਕੇ ਦੱਸੋ। ਬਿਲਕੁਲ ਝੋਲੀਆਂ ਭਰ ਕੇ ਲੈ ਕੇ ਜਾਵਾਂਗੇ ਔਰ खूब ਵੰਡਾਂਗੇ ਅਸੀਂ ਉੱਥੇ ਜਾ ਕੇ ਦੱਸਾਂਗੇ ਸਾਨੂੰ ਬਹੁਤ ਨਿੱਘਾ ਪਿਆਰ ਮਿਲਿਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ। ਤੁਹਾਡਾ ਵੀ ਥੈਂਕ ਯੂ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਣਾ? ਮੇਰਾ ਨਾਮ ਮਨਦੀਪ ਕੌਰ ਬਰਾੜ। ਅੱਛਾ ਮਨਦੀਪ ਜੀ, ਕਦੋਂ ਤੋਂ ਆਉਣਾ ਹੋਇਆ? ਤੁਸੀਂ ਵੀ ਆਸਟ੍ਰੇਲੀਆ ਤੋਂ ਹੀ ਜੇ? ਹਾਂਜੀ ਅਸੀਂ ਪਹਿਲੀ ਵਾਰ ਹੀ ਆਏ ਹਾਂ ਜੀ। ਪਹਿਲੀ ਵਾਰ ਆਏ ਤੇ ਹੁਣ ਇਹ ਦੱਸੋ ਜਾਣ ਨੂੰ ਜੀ ਕਰਦਾ? ਨਹੀਂ ਜੀ ਬਿਲਕੁਲ ਜਾਣ ਨੂੰ ਦਿਲ ਨਹੀਂ ਕਰਦਾ ਜੀ। ਸਾਨੂੰ ਐਂ ਲੱਗਦਾ ਵੀ ਅਸੀਂ ਕਿਸਮਤ ਵਾਲੇ ਆ, ਗੁਰੂ ਘਰ ਦਰਸ਼ਨ ਹੋਏ ਆ ਜੀ ਤੇ ਐਂ ਲੱਗਦਾ ਵੀ ਸਵਰਗ 'ਚ ਪਹੁੰਚ ਗਏ ਆ ਜੀ ਅੱਜ ਅਸੀਂ। ਕੀ ਬਾਤ ਹੈ। ਤੇ ਵਾਪਸ ਜਾ ਕੇ ਕੀ ਦੱਸੋਗੇ ਆਂਢੀਆਂ ਗੁਆਂਢੀਆਂ ਅਜ਼ੀਜ਼ ਰਿਸ਼ਤੇਦਾਰਾਂ ਮਿਲਣ ਵਰਤਣ ਵਾਲਿਆਂ ਨੂੰ? ਸਾਰਿਆਂ ਨੂੰ ਜਾ ਕੇ ਇਹੀ ਦੱਸਾਂਗੇ ਜੀ, ਮਤਲਬ ਵੀ ਉੱਥੋਂ ਦੇ ਲੋਕਾਂ ਦਾ ਬਹੁਤ ਵਧੀਆ ਸਾਨੂੰ ਸਾਥ ਦਿੱਤਾ, ਬੜੀ ਇੱਜ਼ਤ ਦਿੱਤੀ ਆ, ਸਾਡਾ ਮਾਣ ਸਤਿਕਾਰ ਕੀਤਾ। ਗੁਰੂ ਦਾ ਘਰ ਬਹੁਤ ਵਧੀਆ ਵਾ, ਹਰ ਇੱਕ ਨੂੰ ਵੇਖਣਾ ਚਾਹੀਦਾ ਜੀ। ਜਦੋਂ ਦੇ ਆਏ ਜੇ ਹਜੇ ਤੱਕ ਦੀ ਸਭ ਤੋਂ ਵਧੀਆ ਗੱਲ ਕਿਹੜੀ ਲੱਗੀ ਉਹ ਤਾਂ ਦੱਸੋ? ਮੈਨੂੰ ਇੱਥੇ ਜਿਹੜਾ ਵੀ ਸਵਾਗਤ ਮਿਲਿਆ ਨਾ ਉਹ ਸਭ ਤੋਂ ਵਧੀਆ ਲੱਗਾ ਜੀ। ਤੁਹਾਡੇ ਲੋਕਾਂ ਦਾ ਪਿਆਰ ਬਹੁਤ ਵਧੀਆ ਲੱਗਾ ਜੀ। ਅੱਛਾ, ਤੇ ਕੋਈ ਹੋਰ ਰੀਝ ਜਿਹੜੀ ਮਨ ਦੇ ਅੰਦਰ ਹੋਵੇ ਕਿ ਇਹ ਵੀ ਹੋ ਜਾਏ ਨਾ ਤੇ ਬੱਲੇ ਬੱਲੇ ਹੋ ਜਾਏ? ਇਹ ਹੀ ਹੈ ਜੀ, ਬਸ ਗੁਰੂ ਘਰ ਹਮੇਸ਼ਾ ਇਦਾਂ ਹੀ ਜਗਦੇ ਮਗਦੇ ਰਹਿਣ ਤੇ ਪਾਕਿਸਤਾਨ ਤੇ ਦੋਨੇ ਪੰਜਾਬ ਮਿਲ ਜਾਣ, ਇਹੀ ਹੈ ਜੀ ਰੀਝ। ਕੀ ਬਾਤ ਹੈ। ਰੱਬ ਕਰੇ ਜੀ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰਿਆਂ ਦਾ ਮੌਕਾ ਲੱਭੇ। ਤੇ ਉਹਦਾ ਤੇ ਮੈਨੂੰ ਪੂਰਾ ਯਕੀਨ ਹੈ ਕਿ ਨਾ ਪੂਰੇ ਪ੍ਰੋਗਰਾਮ 'ਚ ਬਹਿਣ ਦਿੱਤਾ ਤੇ ਨਾ ਪੂਰੇ ਪ੍ਰੋਗਰਾਮ 'ਚ ਕੁਝ ਕਰਨ ਦਿੱਤਾ ਜੀ। ਸਤਿ ਸ੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹੁਣ ਤੁਹਾਡੇ ਕੋਲ ਸਵਾਲ ਪੁੱਛਣਾ ਕਿ ਉਧਰ ਤਰਲਾ ਕਰਨਾ ਸੀ? ਇੱਧਰ ਕਰ ਲਈਏ ਪਹਿਲਾਂ। ਨਾਂ ਦੱਸਣਾ? ਹਰਪਾਲ ਸਿੰਘ ਜੀ ਮੇਰਾ ਨਾਮ। ਹਰਪਾਲ ਸਿੰਘ ਜੀ ਵੀ ਆਸਟ੍ਰੇਲੀਆ ਤੋਂ ਨੇ। ਹਰਪਾਲ ਜੀ ਪਹਿਲੀ ਵਾਰ ਆਉਣਾ ਹੋਇਆ ਜਾਂ? ਹਾਂਜੀ ਪਹਿਲੀ ਵਾਰ ਜੀ, ਪਹਿਲੀ ਵਾਰ ਆਉਣ ਦਾ ਮੌਕਾ। ਬਹੁਤ ਘੱਟ ਗਿਣਤੀ ਦੇ ਵਿੱਚ ਮੈਂ ਵੇਖਣਾ ਹੈ ਕਿ ਜਵਾਨ ਪੀੜ੍ਹੀ ਜਾਂ ਤੁਹਾਡੇ ਵਰਗੇ ਯੰਗਸਟਰਸ ਨੇ ਜਿਹੜੇ ਉਹ ਆਉਂਦੇ ਨੇ, ਅਮੂਮਨ ਬਜ਼ੁਰਗ ਬਹੁਤੇ ਹੁੰਦੇ ਨੇ। ਤੇ ਤੁਸੀਂ ਇਹ ਡਿਸੀਜਨ ਕਿੱਦਾਂ ਲਿਆ ਫੈਮਿਲੀ ਵੀ ਨਾਲ? ਇਹ ਜੀ ਪਰਮਾਤਮਾ ਵੱਲੋਂ ਹੀ ਮਨ 'ਚ ਹੈ ਸੀਗਾ ਕਿ ਇੱਕ ਵਾਰ ਜ਼ਰੂਰ ਜਾਣਾ ਹੈ ਪਾਕਿਸਤਾਨ, ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ ਆ। ਤੇਰਾ ਹੀ ਤੇ ਉਹ ਮੌਕਾ ਮਿਲਿਆ। ਹਾਂਜੀ ਠੀਕ ਹੈ। ਹਾਂਜੀ ਚਲੋ ਰੱਬ ਕਰੇ ਕਿ ਸੋਹਣਾ ਵਕਤ ਗੁਜ਼ਰੇ ਔਰ ਤੁਸੀਂ ਬਾਰ-ਬਾਰ ਆਓ, ਸਾਡੀ ਦਿਲੀ ਅਰਦਾਸ ਹੈ ਜੀ। ਜ਼ਰੂਰ ਜੀ ਜ਼ਰੂਰ। ਹਾਂਜੀ ਜੀ ਇਹ ਮੇਰੀ ਬੜੀ ਨਿੱਕੀ ਜਿਹੀ ਪਿਆਰੀ ਜੀ ਧੀ ਰਾਣੀ ਹੈ। ਸਤਿ ਸ੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ। ਕੀ ਨਾਂ ਆ? ਯਾਸਮਨ। ਯਾਸਮੀਨ, ਵਾਓ ਬਿਊਟੀਫੁਲ ਨੇਮ। ਅੱਛਾ ਯਾਸਮੀਨ, ਜਦੋਂ ਤੁਰਨ ਲੱਗੇ ਤਾਂ ਤੁਸੀਂ ਕੀ ਕਿਹਾ? ਮੈਂ ਨਹੀਂ ਘਰ ਕੱਲੀ ਰਹਿਣਾ, ਮੈਂ ਤਾਂ ਮੋਹਰੇ ਜਾਣਾ ਆ, ਮੈਨੂੰ ਬੈਗ ਜੀ ਪੈਕ ਕਰ ਲਓ। ਕੀ ਬਣੀਆਂ? ਹਾਂਜੀ ਇੰਜ ਹੀ ਬਣਿਆ। ਇਹ ਬੈਗ ਵਾਲੀ ਗੱਲ ਤੇ ਨਾਲ ਲਿਆਂਦਾ ਹੈ ਜਾਂ ਉਹਨਾਂ ਆਖਿਆ ਨਹੀਂ ਤੈਨੂੰ ਨਾਲ ਲੈ ਕੇ ਜਾਵਾਂਗੇ? ਉਦਾਂ ਹੀ ਨਾਲ ਲੈ ਜਾਵਾਂ। ਅੱਛਾ ਇੱਕ ਗੱਲ ਸੱਚੀ ਦੱਸਣਾ ਹੈ, ਬਾਬੇ ਦੇ ਘਰ ਖਲੋਤੇ ਘਰ ਵੀ ਨਿੱਕੀ ਬਾਬੇ ਕੋਲ ਹੀ ਜਾਂ ਨਿੱਕਾ ਰਹਿੰਦਾ ਹੈ? ਮਾਮਾ ਇਸੇ ਤਰ੍ਹਾਂ ਹੁੰਦੇ ਨੇ? ਖੜਾ ਲਵੋ ਕੋਈ ਥੋੜਾ ਜਿਹਾ ਇਹਨੂੰ, ਕੀ ਹੋ ਗਿਆ ਆ? ਜਾਂ ਇਦਾਂ ਹੀ ਅਸੀਂ ਵੇਖਣ ਨੇ? ਇੱਥੇ ਵੇਖਣਾ। ਉੱਥੇ ਇੰਜ ਨਹੀਂ ਗਾ ਹੈ? ਉੱਥੇ ਸਿਸਟਮ ਹੋਰ ਆ। ਤੇ ਇੱਥੇ ਆ ਕੇ ਕਿਉਂ ਚੇਂਜ ਹੋਇਆ? ਇੱਥੇ ਆ ਕੇ ਕਿਉਂਕਿ ਅਸੀਂ ਸਾਰਿਆਂ ਨੇ ਘੁੰਮਣਾ ਤੇ ਪਾਪਾ ਕੋਲ ਆਇਓ। ਅੱਛਾ, ਤੇ ਪਾਪਾ ਦੇ ਨਾਲ ਮਤਲਬ ਡਬਲ ਜੈਟ ਇੰਜਣ ਆ ਕਿ ਉਹਨਾਂ ਆਪਣਾ ਵੀ ਭਾਰ ਚੁੱਕਣਾ ਤੇ ਸਵਾਰੀ ਵੀ ਨਾਲ ਚੁੱਕਣੀ? ਹਾਂਜੀ। ਤੇ ਤੁਹਾਡੇ ਨਾਲ ਲਾਡ ਪਿਆਰ ਕੋਈ ਨਹੀਂ ਨਿੱਕੀ ਦਾ? ਹੈਗਾ ਵਾ। ਤੇ ਕਿੰਜ ਲੱਗ ਰਿਹਾ ਇੱਥੇ ਫਿਰ ਤੁਰ ਕੇ?
ਬਹੁਤ ਵਧੀਆ ਲੱਗ ਰਿਹਾ ਹੈ ਕੀ ਦੱਸੋਗੇ ਜਾ ਕੇ ਸਕੂਲ ਕਲਾਸ ਔਰ ਬਾਕੀ ਸਭ ਨੂੰ ਔਰ ਮਿਲਣ ਵਰਤਣ ਵਾਲਿਆਂ ਨੂੰ? ਕਿ ਬਹੁਤ ਵਧੀਆ ਲੱਗਾ ਇੱਥੇ ਆ ਕੇ ਤੇ ਵਧੀਆ ਚੀਜ਼ ਹੈ ਕੀ? ਇੱਥੋਂ ਦੇ ਲੋਕ ਵਧੀਆ ਨੇ ਤੇ ਨਵੀਂ ਜਗ੍ਹਾ ਤੇ ਆ। ਹਾਂ ਤੁਸੀਂ ਕਿੰਨੇ ਚਿਰ ਦੇ ਸੀ ਜਦੋਂ ਆਸਟ੍ਰੇਲੀਆ ਗਏ ਜਾਂ ਬਰਥ ਹੁੰਦੇ ਜੇ? ਬਰਥ ਉੱਥੇ ਹੋਇਆ। ਓ ਗੁੱਡ। ਤੁਸੀਂ ਤੇ ਜਮਾਂਦਰੂ ਜਿਹਨੂੰ ਕਹਿੰਦੇ ਨੇ ਆਸਟ੍ਰੇਲੀਅਨ ਨੈਸ਼ਨਲ ਜੇ। ਕੀ ਫਰਕ ਮਹਿਸੂਸ ਕਰ ਰਹੇ ਜੇ ਇੱਥੇ ਜਦੋਂ ਅੰਦਰ ਬਾਹਰ ਆ ਰਹੇ ਜੇ, ਪਬਲਿਕ ਨੂੰ ਦੇਖ ਰਹੇ ਜੇ? ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ। ਫਰਕ ਇੱਥੇ ਲੋਕੀ ਜ਼ਿਆਦਾ ਬੋਲਦੇ ਨੇ ਇੱਕ ਦੂਜੇ ਨਾਲ। ਅੱਛਾ। ਤੇ ਜ਼ਿਆਦਾ ਮਿਲ ਜੁਲ ਕੇ ਰਹਿੰਦੇ ਨੇ। ਕਹਿੰਦੇ ਨੇ ਘੱਟ ਬੋਲਣ ਵਾਲਾ ਮੀਸਣਾ ਹੁੰਦਾ, ਮੀਸਣੇ ਨਹੀਂਗੇ। ਹਾਂਜੀ ਨਹੀਂ ਨੇ। ਥੈਂਕ ਯੂ, ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਲੰਮਾ ਸਮਾਂ ਖੜਾ ਕਰਨ ਦੀ ਮਾਫੀ ਚਾਹੁੰਦਾ ਆ। ਨਾਂ ਦੱਸਣਾ? ਮੇਰਾ ਨਾਮ ਬਲਵੰਤ ਸਿੰਘ ਬਰਾੜ ਹੈ ਜੀ। ਜੀ ਬਲਵੰਤ ਸਿੰਘ ਬਰਾੜ ਜੀ ਨੇ ਜਿਹੜੇ ਇਹ ਵੀ ਸਿਡਨੀ ਆਸਟ੍ਰੇਲੀਆ ਤੋਂ ਆਏ ਨੇ। ਬਲਵੰਤ ਜੀ ਪਹਿਲਾਂ ਵੀ ਆਣਾ ਹੋਇਆ, ਪਹਿਲੀ ਵਾਰ ਆਏ? ਨਹੀਂ, ਪਹਿਲੀ ਵਾਰ ਆਏ ਹਾਂ ਜੀ। ਤੇ ਕੀ ਮਹਿਸੂਸ ਕਰ ਰਹੇ ਜੀ? ਇਟ ਇਜ਼ ਵੀ ਕਾਂਟ ਇਮੇਜਿਨ ਵੀ ਅਸੀਂ ਇਮੇਜ ਨਹੀਂ ਕਰ ਸਕਦੇ ਜੋ ਜਿਹਾ ਸਾਡੇ ਦਿਮਾਗ ਦੇ ਵਿੱਚ ਸੀ ਉਸ ਤੋਂ ਵੀ ਜ਼ਿਆਦਾ ਵੱਧ ਕੇ ਆ ਜੀ। ਤੇ ਜੇ ਇੱਥੇ ਆ ਕੇ ਹੁਣ ਜਾਣ ਨੂੰ ਜੀ ਨਹੀਂ ਕਰ ਰਿਹਾ ਸਾਡਾ ਲੱਗ ਰਿਹਾ ਵੀ ਅਸੀਂ ਇੱਕ ਰਾਤ ਹੋ ਰਹੀਏ। ਤੇ ਰੱਬ ਕਰੇ ਕਿ ਇੱਕ ਰਾਤ ਨੂੰ ਤੁਸੀਂ ਚੋਖਾ ਸਮਾਂ ਜਿਹੜਾ ਉਹ ਇੱਥੇ ਕੱਟੋ। ਆਓ ਭਗਤ ਵੱਲੋਂ ਉਪਰਾਲੇ ਪ੍ਰਬੰਧ ਨੇ ਜਿਹੜੇ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਕੀ ਕਹੋਗੇ? ਉਹ ਤਾਂ ਅਮੇਜ਼ਿੰਗ ਹੈ ਜੀ, ਉਹ ਨਾ ਮੰਨਣਯੋਗ ਹੈਗੀ ਜੀ। ਅੱਜ ਤੱਕ ਅਸੀਂ ਇਹੋ ਜਿਹਾ ਜੋ ਮਹਿਮਾਨਵਾਜੀ ਅੱਜ ਤੱਕ ਕਿਤੇ ਨਹੀਂ ਦੇਖੀ ਜੋ ਸਾਨੂੰ ਪਾਕਿਸਤਾਨ ਦੇ ਵਿੱਚ ਆ ਕੇ ਮਿਲੀ ਹੈ ਜੀ। ਕੀ ਬਾਤ ਹੈ। ਕੀ ਜਾਓਗੇ ਤਾਂ ਸੁਨੇਹਾ ਇੱਥੋਂ ਲੈ ਕੇ ਜਾ ਰਹੇ ਜੇ? ਕਿਹੜੀ ਗੱਲ ਹੈ ਜਿਹੜੀ ਉੱਥੇ ਜਾ ਕੇ ਪੱਕੀ ਟੀਟ ਜ਼ਰੂਰ ਦੱਸੋਗੇ? ਪਹਿਲੀ ਗੱਲ ਤਾਂ ਇਹ ਦੱਸਾਂਗੇ ਸਾਰੀ ਯੰਗ ਜਨਰੇਸ਼ਨ ਨੂੰ ਵੀ ਇਹ ਹਮੇਸ਼ਾ ਇੱਕ ਵਾਰੀ ਤੁਹਾਨੂੰ ਜਾਣਾ ਚਾਹੀਦਾ। ਨੰਬਰ 2 ਤੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਕਿ ਜੋ ਆਪਸ ਵਿੱਚ ਜੋ ਬਾਰਡਰ ਵਗੈਰਾ ਹੈ ਉਹ ਖੁੱਲ੍ਹੇ ਹੋਣੇ ਚਾਹੀਦੇ ਆ ਤਾਂ ਕਿ ਨਾਨਕ ਨਾਮ ਲੇਵਾ ਸੰਗਤਾਂ ਇੱਕ ਦੂਜੇ ਖੁੱਲ੍ਹੇ ਤੌਰ ਤੇ ਦਰਸ਼ਨ ਕਰ ਸਕਣ। ਬਿਲਕੁਲ ਠੀਕ ਹੈ। ਤੁਸੀਂ ਥੋੜਾ ਜਿਹਾ ਉਰਾਂ ਆ ਜਾਓ। ਅੱਛਾ, ਉਹਨੇ ਵੇਲੇ ਹੈ ਨਹੀਂ ਜਿਨੇ ਕੈਮਰੇ 'ਚ ਦਿਸਣਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਣਾ? ਰਣਜੀਤ ਕੌਰ। ਰਣਜੀਤ ਦੇ ਭੈਣ ਜੀ, ਇਹ ਦੱਸੋ ਕਿ ਆ ਕੇ ਇੱਥੇ ਆਓ ਭਗਤ ਜਿਹੜੀ 3 ਤਰੀਕ ਤੋਂ ਚੱਲ ਰਹੀ ਤੁਸੀਂ ਦੱਸਿਆ, ਤੇ ਉਸ ਬਾਰੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ। ਸਭ ਤੋਂ ਵਧੀਆ ਸ਼ੈ ਕਿਹੜੀ ਲੱਗੀ ਹੈ ਅਜੇ ਤੱਕ? ਮੈਨੂੰ ਸਭ ਤੋਂ ਵਧੀਆ ਲੱਗਾ ਕਿ ਜਿੰਨਾ ਮੈਨੂੰ ਲੋਕੀ ਡਰਾਉਂਦੇ ਸੀਗੇ, ਕਿਉਂਕਿ ਮੈਨੂੰ ਤਾਂ ਸ਼ੁਰੂ ਤੋਂ ਹੀ ਹੈਗਾ ਸੀ ਮੈਂ ਨਨਕਾਣਾ ਸਾਹਿਬ ਜਾਣਾ, ਪਰ ਜਿਵੇਂ ਮੈਂ ਆਪਣੇ ਫਰੈਂਡ ਸਰਕਲ ਨਾਲ ਗੱਲ ਕੀਤੀ ਉਹ ਸਾਰੇ ਕਹਿੰਦੇ ਕਿ ਨਹੀਂ ਉੱਥੇ ਐਵੇਂ ਦਾ ਮਾਹੌਲ ਨਹੀਂ ਠੀਕ ਹੈਗਾ। ਕਹਿੰਦੇ ਕੀ ਸੀਗੇ? ਮਤਲਬ ਕਿ ਕਹਿੰਦੇ ਕਿ ਮੁਸਲਮਾਨ ਸਹੀ ਨਹੀਂ ਆ, ਜਿਵੇਂ ਜੋ ਵੀ ਆ ਹਨਾ। ਪਰ ਮੈਂ ਤਾਂ ਖੁਦ ਸ਼੍ਰੀਨਗਰ ਬੀਐਡ ਕੀਤੀ ਆ, ਮੈਂ ਪਹਿਲੋਂ ਵੀ ਮੈਂ ਜੂਸਟੂ ਆ, ਪਰ ਮੈਨੂੰ ਕੋਈ ਡਰ ਨਹੀਂ। ਫਿਰ ਮੈਂ ਹਰਪਾਲ ਨਾਲ ਆਪਣੇ ਹਸਬੈਂਡ ਨਾਲ ਗੱਲ ਕੀਤੀ ਕਿ ਨਨਕਾਣਾ ਸਾਹਿਬ, ਉਹਨਾਂ ਨੇ ਵੀ ਸਾਥ ਦਿੱਤਾ ਕਿ ਆਪਾਂ ਜ਼ਰੂਰ ਜਾਵਾਂਗੇ। ਫਿਰ ਪਰਮਾਤਮਾ ਨੇ ਵੇਖੋ ਦਿਲ ਦੀ ਮੇਰੀ ਇਹ ਬਾਬੇ ਦੇ ਲਾਡਲੇ ਪ੍ਰਾਹੁਣੇ ਜੇ ਕਿ ਉਹਨੇ ਸੱਦ ਕੇ ਕਿੱਦਾਂ ਨਿੱਘੀ ਗਲਬਖੜੀ ਦੇ ਵਿੱਚ ਆਪ ਸਭ ਨੂੰ ਸੱਦਿਆ ਹੈ। ਹੁਣ ਜਦੋਂ ਜਾਵੋਗੇ ਤੇ ਉਹ ਗੱਲਾਂ ਕਰਨ ਵਾਲੇ ਲੋਕਾਂ ਨੂੰ ਕੀ ਸੁਣਾ ਦੇਵੋਗੇ? ਮੈਂ ਇਹ ਸੁਣਾ ਦਊਂਗੀ ਕਿ ਬਹੁਤ ਵਧੀਆ ਘਰ ਵਾਂਗੂ ਫੀਲ ਹੋਇਆ ਆ। ਬਾਕੀ ਸਾਰੇ ਬੜੇ ਫਰੈਂਡਲੀ ਆ, ਕੋਈ ਡਰਨ ਵਾਲੀ ਗੱਲ ਨਹੀਂ ਆ। ਬਾਕੀ ਗੁਰਦੁਆਰਾ ਸਾਹਿਬ ਜਿਹੜੇ ਇੰਨੇ ਸੋਹਣੇ ਬਣਾਏ ਆ, ਸਾਂਭ ਸੰਭਾਲ ਕੀਤੀ, ਸਭ ਤੋਂ ਵਧੀਆ ਸਾਡੇ ਲਈ ਉਹ ਗੱਲ ਆ। ਕੀ ਬਾਤ ਹੈ ਵੀ ਪੰਜਾਬੀ ਇੱਥੇ ਬਹੁਤ ਘੱਟ ਆ, ਪਰ ਫਿਰ ਵੀ ਸਾਡੇ ਗੁਰਦੁਆਰੇ ਇੰਨੇ ਸਾਫ਼ ਸੁਥਰੇ ਆ। ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਮਾਣ ਆਦਰ ਦੇਣ ਡਏ ਆ, ਇਸ ਤੋਂ ਵੱਡੀ ਸਾਡੇ ਲਈ ਕੋਈ ਗੱਲ ਹੀ ਨਹੀਂ ਹੋ ਸਕਦੀ। क्या कहने ਅਸੀਂ ਦੁਆ ਅਰਦਾਸ ਕਰਨੇ ਤੁਸੀਂ ਜਦੋਂ ਜਾਓ ਵਾਪਸ ਤੇ ਇਹ ਟੂਰ ਤੁਹਾਡਾ ਮੈਮੋਰੇਬਲ ਟੂਰ ਹੋਵੇ, ਕਈ ਵਰਿਆਂ ਤੱਕ ਤੁਸੀਂ ਇਹਨੂੰ ਨਾ ਭੁਲਾਓ ਔਰ ਛੇਤੀ ਫੇਰ ਆਓ। ਉਹ ਤੇ ਵੇਖੋ ਨਨਕਾਣਾ ਸਾਹਿਬ ਵੇਖ ਕੇ ਇੰਨਾ ਹੋ ਗਿਆ ਕਿ ਕੋਈ ਵਧੀਆ ਕਰਮ ਕੀਤਾ ਸੀਗਾ ਪਿਛਲੇ ਜਨਮ ਚ ਜਿਹੜਾ ਨਨਕਾਣਾ ਸਾਹਿਬ ਦੇ ਦਰਸ਼ਨ ਹੋਏ ਆ। ਬੜੇ ਭਾਗਾਂ ਵਾਲੇ ਜੀ, ਇਹਦੇ ਕੋਈ ਸ਼ੱਕ ਨਹੀਂ। ਬਾਬੇ ਦੇ ਲਾਡਲੇ ਪ੍ਰਾਹੁਣੇ ਜੀ, ਥੈਂਕ ਯੂ ਸੋ ਮਚ ਕਿ ਸਮਾਂ ਤੁਸੀਂ ਦਿੱਤਾ ਜੀ। ਪੰਜਾਬੀ ਰੇਡੀਓ USA ਦੇ ਸਭ ਦਰਸ਼ਕ ਨੇ ਜਿਹੜੇ ਉਹ ਇੱਥੇ ਆਈਆਂ ਸੰਗਤਾਂ ਦਾ ਮੋਹ ਪਿਆਰ ਦੇਖ ਰਹੇ ਨੇ, ਉਹਨਾਂ ਦਾ ਜਿਹੜਾ ਹੁਬ ਹੈ ਉਹ ਦੇਖ ਰਹੇ ਨੇ। ਮੈਂ ਇਹ ਵੀ ਅਰਜ਼ ਕਰਦਾ ਜਾਵਾਂ ਕਿ ਇਹ ਸਮਾਗਮ ਜਿਹੜਾ ਇਹਦਾ ਅੱਜ ਦੂਜਾ ਦਿਨ ਆਲਮੋਸਟ ਸਮਾਪਤੀ ਵਾਲੇ ਪਾਸੇ ਨੂੰ ਟੁਰਾ ਜਾਣ ਡਿਆ ਆ। ਕੱਲ ਨਗਰ ਕੀਰਤਨ ਬਾਬੇ ਦੀ ਸਵਾਰੀ, ਗੁਰੂ ਦੀ ਸਵਾਰੀ ਹੈ ਜਿਹੜੀ ਉਹ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਸਥਾਨ ਤੋਂ ਤੁਰੇਗੀ ਔਰ ਗੁਰਦੁਆਰਾ ਕਿਆਰਾ ਸਾਹਿਬ ਤੱਕ ਜਾਏਗੀ ਔਰ ਉੱਥੋਂ ਫਿਰ ਵਾਪਸ ਆਏਗੀ। ਹਵਾਈ ਨਿਗਰਾਨੀ ਦਾ ਬੰਦੋਬਸਤ ਹੈ, ਰਾਤ ਨੂੰ ਆਤਿਸ਼ਬਾਜ਼ੀ ਹੈ, ਬਲੂਨਸ ਨੇ ਜਿਹੜੇ ਉਹ ਛੱਡਣ ਦਾ ਬੰਦੋਬਸਤ ਹੈ। ਸੋ ਇਹ ਨਜ਼ਾਰੇ ਨੇ ਜਿਹੜੇ ਇਹਨਾਂ ਤੋਂ ਅਸੀਂ ਤੁਹਾਨੂੰ ਜਾਣੂ ਕਰਾਉਂਦੇ ਰਹਾਂਗੇ, ਪਰ ਉਹਦੇ ਲਈ ਸ਼ਰਤ ਹੈ ਕਿ ਤੁਸੀਂ ਜੁੜੇ ਰਹਿਣਾ ਪੰਜਾਬੀ ਰੇਡੀਓ USA ਨੂੰ। ਅੱਜ ਤੱਕ ਲਈ ਫਿਲਹਾਲ ਇੰਨਾ ਹੀ। ਸੋ ਕੈਮਰਾਮੈਨ ਟੀਮ ਦੇ ਨਾਲ ਜਿਨ੍ਹਾਂ 'ਚ ਵਿਕਾਸ ਸ਼ਬੀਰ ਨੇ, ਅਬਦੁਰ ਰਹਿਮਾਨ ਨੇ, ਮੈਨੂੰ ਮਸੂਦ ਮੱਲੀ ਨੂੰ ਗੁਰਦੁਆਰਾ ਸ੍ਰੀ ਜਨਮ ਸਥਾਨ ਤੋਂ ਇਜਾਜ਼ਤ ਦਿਓ। ਮਿਲਣੇ ਆ ਅਗਲੀ ਕਵਰੇਜ ਦੇ ਨਾਲ ਬੜੀ ਛੇਤੀ।